ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 9 ਤਰੀਕ ਆ ਤੇ ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਹਰਿੰਦਰਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਕਰਨੈਲ ਸਿੰਘ ਰੰਧਾਵਾ ਟਰਲੌਕ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਵਿੱਚ ਅੱਗਾਂ ਧੜ ਲੱਗ ਰਹੀਆਂ। ਅੱਜ ਸੈਨੋਜ਼ੇ ਸ਼ਹਿਰ ਦੇ ਕਿਓਟੀ ਵੈਲੀ ਦਾ ਜੋ ਏਰੀਆ ਆ, ਉੱਥੇ 35 ਏਕੜ ਨੂੰ, ਸੈਂਟਰ ਟਰੀਸਾ ਦਾ ਜੋ ਏਰੀਆ ਆ, ਉੱਥੇ ਅੱਗ ਲੱਗ ਗਈ ਬਾਅਦ ਦੁਪਹਿਰ 12:30 ਵਜੇ ਦੇ ਕਰੀਬ, ਤੇ 35 ਏਕੜ ਤੋਂ ਵੱਧ ਸੜ ਕੇ ਸੁਆਹ ਹੋ ਗਿਆ ਤੇ ਉਸ ਨੂੰ ਬਾਅਦ ਦੇ ਵਿੱਚ ਕੰਟਰੋਲ ਕਰ ਲਿਆ ਗਿਆ। ਲੇਕ ਫਾਇਰ ਇਸ ਵੇਲੇ ਕੈਲੀਫੋਰਨੀਆ ਦੀ ਸਭ ਤੋਂ ਵੱਡੀ ਵਾਈਲਡ ਫਾਇਰ ਲੱਗੀ ਹੋਈ ਹੈਗੀ ਆ। ਵਿਸਟਾ ਫਾਇਰ ਵੀ ਜਿਹੜੀ ਆ ਉਹ ਵੱਧ ਰਹੀ ਹੈਗੀ ਆ। ਲੇਕ ਫਾਇਰ ਸੈਂਟਾ ਬਾਰਬਰਾ ਕਾਉਂਟੀ ਤੇ ਵਿਸਟਾ ਫਾਇਰ 200 ਮੀਲ ਦੂਰ ਹੈਗੀ ਆ। ਲੇਕ ਫਾਇਰ ਦੇ ਨਾਲ ਹੁਣ ਤੱਕ 20,000 ਏਕੜ ਸੜ ਕੇ ਸੁਆਹ ਹੋ ਗਏ। ਇਹਦੇ ਕਰਕੇ ਮਾਈਕਲ ਜੈਕਸਨ ਦਾ ਬਹੁਤ ਹੀ ਮਸ਼ਹੂਰ ਨੈਵਰਲੈਂਡ ਰੈਂਚ ਜਿਹੜਾ ਆ, ਉਹ ਵੀ ਇਸ ਫਾਇਰ ਦੀ ਭੇਂਟ ਵਿੱਚ ਆ ਸਕਦਾ ਹੈ। ਸਿਰਫ ਕਹਿੰਦੇ ਭਈ ਬਹੁਤ ਲਾਗੇ ਹੈਗਾ ਜਿੱਥੇ ਇਹ ਅੱਗ ਲੱਗੀ ਹੋਈ ਹੈਗੀ ਆ। ਕੁਝ ਸਟਰਕਚਰਸ ਇਸ ਅੱਗ ਦੇ ਨਾਲ ਸੜੀਆਂ ਵੀ ਹੈਗੀਆਂ ਆ। ਲੇਕ ਫਾਇਰ ਜੋ ਆ, ਇਹ ਫਸਟ ਰਿਪੋਰਟ ਹੋਈ ਸੀਗੀ 3:45 ਨੂੰ ਸ਼ੁੱਕਰਵਾਰ ਨੂੰ ਨੀਅਰ ਜ਼ੈਕਾ ਲੇਕ, ਸੇਂਟ ਲੂਸੀਆ ਰੋਡ ਤੋਂ। ਉਸ ਤੋਂ ਬਾਅਦ ਇਹ ਵੱਧਦੀ ਬਹੁਤ ਤੇਜ਼ੀ ਦੇ ਨਾਲ ਵੱਧ ਗਈ ਹੈਗੀ ਆ। ਸੋ 20,000 ਤੋਂ ਵੱਧ ਏਕੜ ਸੜ ਕੇ ਸੁਆਹ ਹੋ ਚੁੱਕੇ ਆ। ਵਿਸਟਾ ਫਾਇਰ ਮਾਊਂਟ ਵੈਲਡੀ ਸਕੀ ਰਿਜ਼ੋਰਟ ਏਰੀਆ ਉੱਥੇ ਆ, ਤੇ ਉੱਥੇ ਕੁਝ ਲੋਕ ਜਿਹੜੇ ਕੱਲ ਆਪਾਂ ਖਬਰ ਸਾਂਝੀ ਕੀਤੀ ਸੀ, 13 ਦੇ ਕਰੀਬ ਲੋਕ ਜਿਹੜੇ ਹਾਈਕਿੰਗ ਕਰਨ ਗਏ ਸੀ, ਉਹ ਗਵਾਚ ਵੀ ਗਏ ਸੀ ਤੇ ਉਹਨਾਂ ਨੂੰ ਇਵੈਕੂਏਟ ਕਰ ਰਿਹਾ ਹੈਗਾ। ਬਹੁਤ ਸਾਰੀਆਂ ਜਿਹੜੀਆਂ ਫਾਇਰ ਆ ਉਹ ਆਪਣੇ ਆਪ ਨਹੀਂ ਲੱਗਦੀਆਂ, ਉਹਨਾਂ ਨੂੰ ਜਿਹੜੇ ਲੋਕ ਆ ਉਹ ਲਾ ਦਿੰਦੇ ਆ। ਅੱਜ ਕੈਲੀਫੋਰਨੀਆ ਦੇ ਵਿੱਚ 2 ਜਾਣਿਆਂ ਨੂੰ ਅਰੈਸਟ ਕੀਤਾ ਗਿਆ ਹੈਗਾ। ਕਲੋਵਰਡੇਲ ਦਾ ਇੱਕ ਬੰਦਾ ਜਿਸ ਨੇ 11 ਏਕੜ ਦੀ ਪਾਕਟ ਫਾਇਰ ਸਨੋਮਾ ਕਾਉਂਟੀ ਜੋ ਗੇਜ਼ਰਵਿਲ ਏਰੀਆ ਆ, ਉੱਥੇ ਜੁਲਾਈ 6 ਨੂੰ ਲਾਈ ਸੀ ਜਦੋਂ ਘਾਹ ਕੱਟ ਰਿਹਾ ਸੀ। ਸੋ ਕੈਲੀਫਾਇਰ ਨੇ ਇਹ ਕਿਹਾ ਵੀ ਜਿਹੜਾ ਉਹਦਾ ਲਾਨ ਮੋਵਰ ਸੀ ਉਹਦੇ ਕਰਕੇ ਅੱਗ ਲੱਗੀ ਆ, ਉਹਨੂੰ ਸੈਂਟਾ ਰੀਤਾ ਦੀ ਜੇਲ੍ਹ ਦੇ ਵਿੱਚ ਫੈਲਨੀ ਚਾਰਜਸ ਦੇ ਉੱਤੇ unlawfully causing a fire of a structure or forest land ਤੇ 3 misdemeanor charges violating the health and safety code of California public resources ਉਹ ਲਾਏ ਗਏ ਹੈਗੇ ਆ। ਤੇ ਕਹਿੰਦੇ ਵੀ 11 ਵਜੇ ਤੋਂ ਬਾਅਦ 99 ਡਿਗਰੀ ਦਾ ਟੈਂਪਰੇਚਰ ਸੀ, 22% ਹਿਊਮਿਡਿਟੀ ਸੀ ਜਿਸ ਟਾਈਮ ਦੇ ਉੱਤੇ ਉਹ ਜੋ ਘਾਹ ਕੱਟ ਰਿਹਾ ਸੀ। ਇਹ ਰੈੱਡ ਫਲੈਗ ਵਾਰਨਿੰਗ ਸੀ। ਇਸ ਤੋਂ ਬਿਨਾਂ ਇੱਕ ਹੋਰ ਬੰਦੇ ਨੂੰ ਜਿਹੜੀ ਐਡਮਸ ਫਾਇਰ ਲੋਅਰ ਲੇਕ ਕਾਉਂਟੀ ਚ ਲੱਗੀ ਆ, ਉਸ ਨੂੰ ਜੁਲਾਈ 3 ਨੂੰ ਚਾਰਜ ਕੀਤਾ ਗਿਆ ਤੇ ਉਹਦੇ ਤੇ 3 ਮਿਸਡਮੀਨਰ ਚਾਰਜਸ ਲਾਏ ਗਏ ਹੈਗੇ ਆ। ਉਹ ਵੀ ਕਹਿੰਦੇ ਪਈ ਵੀਡ ਕੱਟ ਰਿਹਾ ਸੀ 3 ਵਜੇ ਬਾਅਦ ਦੁਪਹਿਰ, ਜਦੋਂ ਟੈਂਪਰੇਚਰ 105 ਡਿਗਰੀ ਸੀ ਤੇ ਹਿਊਮਿਡਿਟੀ ਜਿਹੜੀ ਆ ਉਹ 10 ਡਿਗਰੀ ਤੱਕ ਸੀ। ਕੈਲੀਫਾਇਰ ਦਾ ਰੂਲ ਇਹ ਆ ਭਈ ਜੋ 10 ਵਜੇ ਤੋਂ ਪਹਿਲਾਂ ਹੀ ਜੇ ਕਿਸੇ ਨੇ ਮੋਹ ਕਰਨਾ, ਘਾਹ ਕੱਟਣਾ, ਕੱਟੇ। ਜਦੋਂ ਜ਼ਿਆਦਾ ਟੈਂਪਰੇਚਰ ਹੋਵੇ ਉਸ ਟਾਈਮ ਦੇ ਉੱਤੇ ਜਿਹੜਾ ਘਾਹ ਨਾ ਕੱਟਿਆ ਜਾਵੇ, ਤਾਂ ਕਿ ਜਿਹੜੇ ਅੱਗ ਲੱਗਣ ਦੇ ਚਾਂਸ ਬਹੁਤ ਵੱਧ ਜਾਂਦੇ ਆ। ਬਿਲਕੁਲ, ਅੱਗਾਂ ਦਾ ਕੰਮ ਜਿਹੜਾ ਹਾਲਾਤ ਮਾੜੇ ਆ, ਜਿਹੜੀ ਹੀਟ ਆ ਉਹ ਬਹੁਤ ਜ਼ਿਆਦਾ ਇਸ ਟਾਈਮ ਵਧੀ ਹੋਈ, ਤੇ ਇਹਦੇ ਵਿੱਚ ਜਿਹੜਾ ਦੇਖਿਆ ਜਾਵੇ ਤਾਂ ਕਹਿੰਦੇ ਵੀ ਅਨਪ੍ਰੈਸੀਡੈਂਟਡ ਹੀਟ ਵੇਵ ਕੈਲੀਫੋਰਨੀਆ ਦੇ ਵਿੱਚ ਮੌਤਾਂ ਵੀ ਜਿਹੜੀ ਉਹ ਨਾਲ ਲੈ ਕੇ ਆ ਰਹੀ ਆ। ਫਾਇਰਸ ਦਾ ਜਿਹੜਾ ਉਹ ਤੁਸੀਂ ਦੱਸ ਹੀ ਰਹੇ ਆ, ਤੇ ਆਲ ਟਾਈਮ ਜਿਹੜਾ ਹਾਈ ਟੈਂਪਰੇਚਰ ਆ ਉਹ ਚੱਲ ਰਹੇ ਆ। ਡੈਥ ਵੈਲੀ ਦੇ ਵਿੱਚ ਫਰਨਸ ਕ੍ਰੀਕ ਸੈਂਟਰ ਜਿਹੜਾ ਵਿਜ਼ਟਰ ਸੈਂਟਰ ਆ,
132 ਡਿਗਰੀ ਤੱਕ ਜਿਹੜਾ ਤਾਪਮਾਨ ਆ ਉਹ ਰਿਕਾਰਡ ਕੀਤਾ ਗਿਆ। ਸੈਲਸੀਅਸ ਦੇ ਵਿੱਚ 55 ਡਿਗਰੀ ਸੈਲਸੀਅਸ ਇਹ ਬਣਦਾ ਆ। ਤੇ ਕਮਾਲ ਦੀ ਗੱਲ ਇਹ ਆ, ਲੋਕ ਅਜੇ ਵੀ ਉੱਥੇ ਜਿਹੜਾ ਉਹ ਘੁੰਮਣ ਦੇ ਲਈ ਜਾ ਰਹੇ ਆ। ਜਦ ਆਪਾਂ ਬੀਤੇ ਦਿਨਾਂ 'ਚ ਉਹ ਖਬਰ ਸ਼ੇਅਰ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਇੱਕ ਮੋਟਰਸਾਈਕਲ ਸਵਾਰ ਆ ਉਸ ਦੀ ਉੱਥੇ ਮੌਤ ਹੋ ਗਈ ਸੀ। ਕੈਲੀਫੋਰਨੀਆ ਕੋਲੀਸ਼ਨ ਫਾਰ ਵੂਮਨ ਪ੍ਰਿਜ਼ਨਰਸ ਇਹ ਮੋਨੀਟਰ ਕਰਦੀ ਹੈ ਕਹਿੰਦੇ ਕੰਡੀਸ਼ਨਸ ਨੂੰ ਇਨਸਾਈਡ ਪ੍ਰਿਜ਼ਨ। ਤੇ ਉਹਨਾਂ ਨੇ ਇਹ ਦੱਸਿਆ ਵੀ ਸੈਂਟਰਲ ਕੈਲੀਫੋਰਨੀਆ ਦੀ ਇਸ ਵੂਮਨ ਫੈਸਿਲਿਟੀ ਚੋਚਲਾ ਦੇ ਵਿੱਚ ਇੱਕ ਜਿਹੜੀ ਕੈਦਣ ਸੀਗੀ ਉਸ ਦੀ ਹੀਟ ਸਟ੍ਰੋਕ ਦੇ ਨਾਲ ਮੌਤ ਹੋ ਗਈ ਆ, ਜਦ ਫੈਸਿਲਿਟੀ ਦੇ ਵਿੱਚ ਟੈਂਪਰੇਚਰ ਬਹੁਤ ਜ਼ਿਆਦਾ ਵੱਧ ਗਿਆ। ਕਹਿੰਦੇ ਵੀ ਉਸ ਦੀ ਮੈਡੀਕਲ ਕੰਡੀਸ਼ਨ ਵੀ ਨਾਲ ਦੇ ਨਾਲ ਚੱਲ ਰਹੀ ਸੀ। ਓਵਰਆਲ ਜੇ ਦੱਸਿਆ ਜਾਵੇ ਜਿਹੜੇ ਮਲਟੀਨੋਮਾ ਕਾਉਂਟੀ ਜਿਹੜੇ ਓਰੇਗਨ ਆਪਣੇ ਗਵਾਂਢੀ ਸੂਬਾ ਆ, ਉੱਥੇ ਵੀ ਕਈ ਮੌਤਾਂ ਹੁਣ ਤੱਕ ਹੋ ਚੁੱਕੀਆਂ। ਕਹਿੰਦੇ ਵੀ 4 ਮੌਤਾਂ ਪੋਰਟਲੈਂਡ ਦੇ ਇਲਾਕੇ ਦੇ ਵਿੱਚ ਹਾਈ ਟੈਂਪਰੇਚਰ ਦੇ ਨਾਲ ਸੰਬੰਧਿਤ ਦੱਸੀਆਂ ਗਈਆਂ ਆ। ਇੱਕ ਈਮੇਲ ਜਿਹੜੀ ਉੱਥੇ ਕਾਉਂਟੀ ਅਧਿਕਾਰੀਆਂ ਨੇ ਦੱਸੀ, ਕਹਿੰਦੇ ਵੀ 3 ਮੌਤਾਂ ਜਿਹੜੀਆਂ ਲੋਕਾਂ ਦੀਆਂ ਹੋਈਆਂ ਜਿਹੜੀਆਂ 60 ਸਾਲ ਤੋਂ ਉਹਨਾਂ ਦੀ ਉਮਰ ਉੱਤੇ ਸੀ, 64 ਸਾਲ 75 ਸਾਲ ਤੇ 84 ਸਾਲ ਦਾ। ਤੇ ਇਸੇ ਤਰੀਕੇ ਨਾਲ ਗਰਮੀ ਦੇ ਨਾਲ ਇੱਕ 33 ਸਾਲਾਂ ਦੇ ਬੰਦੇ ਦੀ ਵੀ ਜਿਹੜੀ ਆ ਉਸ ਦੀ ਮੌਤ ਹੋਈ ਆ, ਜਿਸ ਨੂੰ ਉੱਥੇ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਸੀਗਾ। ਸੋ ਹਾਲਾਤ ਜਿਹੜੇ ਉਹ ਬਾੜੇ ਜਿਹੜੇ ਉਹ ਚੰਗੇ ਨਹੀਂ ਹੈਗੇ। ਸੋ ਕਹਿੰਦੇ ਵੀ ਹਾਈ ਟੈਂਪਰੇਚਰ ਡੈਥ ਵੈਲੀ ਜਿੱਦਾਂ ਆਪਾਂ ਦੱਸਿਆ ਵੀ 55 ਡਿਗਰੀ ਤੱਕ ਵੀ ਜਿਹੜਾ ਰਿਕਾਰਡ ਹੋਇਆ ਆ। 6 ਮੋਟਰਸਾਈਕਲਿਸਟ ਜਿਹੜੇ ਉੱਥੋਂ ਲੰਘ ਰਹੇ ਸੀ ਉਹਨਾਂ ਦੇ ਵਿੱਚੋਂ ਇੱਕ ਦੀ ਮੌਤ ਹੋਈ ਆ ਤੇ 4 ਜਾਣਿਆਂ ਨੂੰ ਉੱਥੇ ਜਿਹੜਾ ਬਾਅਦ ਦੇ ਵਿੱਚ ਜ਼ੇਰੇ ਇਲਾਜ ਕਰਕੇ ਉੱਥੇ ਮੋਨੀਟਰ ਜਿਹੜਾ ਉਹ ਕੀਤਾ ਗਿਆ ਸੀਗਾ। ਸੋ ਅਜੇ ਵੀ ਆਉਂਦੇ 3-4 ਦਿਨ ਇਸੇ ਤਰੀਕੇ ਦੇ ਨਾਲ ਗਰਮੀ ਪੂਰੀ ਹੋਣੀ ਆ। ਚੱਲਦੀ ਫਿਰਦੀ ਜਿਹੜੀ ਇਸ ਟਾਈਮ ਭੱਠੀ ਦੇ ਵਿੱਚ ਆਪਾਂ ਲੱਗੇ ਹੋਏ ਆ। ਰਾਤ ਨੂੰ ਵੀ 10 ਵਜੇ ਤੋਂ ਬਾਅਦ 'ਚ ਜਾ ਕੇ ਵੀ 90 ਡਿਗਰੀ ਤੱਕ ਜਿਹੜਾ ਉਹ ਟੈਂਪਰੇਚਰ ਇੱਧਰ ਵੈਲੀ ਦੇ ਵਿੱਚ ਜਿਹੜਾ ਉਹ ਰਹਿੰਦਾ ਆ। ਏਸੀਜ਼ ਦਾ ਵੀ ਜਿਹੜਾ ਇਸ ਟਾਈਮ ਪੂਰਾ ਜ਼ੋਰ ਲੱਗਾ, ਧੂੰਆਂ ਜਿਹੜਾ ਉਹ ਨਿਕਲਿਆ ਪਿਆ ਆ। ਬਿਲਕੁਲ ਡੈਡਲੀ ਹੀਟ ਜਿਹੜੀ ਆ ਇਹਨੇ ਪੂਰੇ ਟੈਂਪਰੇਚਰ ਦੇ ਰੈਕੋਰਡ ਆ ਉਹ ਤੋੜ ਦਿੱਤੇ ਹੈਗੇ ਆ। 5 ਲੋਕਾਂ ਦੀ ਮੌਤ ਹੋ ਚੁੱਕੀ ਆ ਹੀਟ ਰਿਲੇਟਡ ਇਲਨੈਸ ਦੇ ਨਾਲ, ਜਿਨ੍ਹਾਂ ਚੋਂ ਇੱਕ ਮੋਟਰਸਾਈਕਲਿਸਟ ਵੀ ਸੀ ਜੋ ਡੈਥ ਵੈਲੀ ਦੇ ਵਿੱਚ ਸੀਗਾ। ਅਮਰੀਕਾ ਦੀ ਪੋਪੂਲੇਸ਼ਨ ਦਾ 10% 36 ਮਿਲੀਅਨ ਲੋਕ ਇਸ ਵੇਲੇ ਐਕਸੈਸਿਵ ਹੀਟ ਵਾਰਨਿੰਗ ਦੇ ਵਿੱਚ ਹੈਗੇ ਆ, ਜਦ ਕਿ 146 ਮਿਲੀਅਨ ਐਕਸਟ੍ਰੀਮ ਹੀਟ ਐਡਵਾਈਜ਼ਰੀ ਦੇ ਵਿੱਚ ਆ। ਓਰੇਗਨ 'ਚ ਵੀ 4 ਮੌਤਾਂ ਹੋਈਆਂ। ਨਵਾਡਾ ਦੇ ਵਿੱਚ ਲਾਸ ਵੈਗਸ ਵਾਲਾ ਜੋ ਏਰੀਆ ਆ ਉੱਥੇ 120 ਡਿਗਰੀ ਤੱਕ ਜਿਹੜਾ ਟੈਂਪਰੇਚਰ ਪਹੁੰਚਿਆ ਹੈਗਾ ਆ। 2 ਤੋਂ ਵੱਧ ਜਿਹੜੇ ਦਰਜਨ ਉੱਥੇ ਜਿਹੜੇ ਲੋਕ ਆ ਉਹਨਾਂ ਨੂੰ ਟਰੀਟ ਕੀਤਾ ਗਿਆ ਹੈਗਾ ਯੂਨੀਵਰਸਿਟੀ ਮੈਡੀਕਲ ਸੈਂਟਰ ਦੇ ਵਿੱਚ। ਐਰੀਜ਼ੋਨਾ ਫੀਨਿਕਸ ਦੇ ਵਿੱਚ ਪੂਰਾ ਰੈਕੋਰਡ ਜਿਹੜਾ ਸੈਟਅਪ ਹੋਇਆ ਹੈਗਾ। ਡੈਥ ਵੈਲੀ 'ਚ ਤੁਸੀਂ ਦੱਸ ਚੁੱਕੇ ਹੈਗੇ ਆ। ਤੇ ਪੂਰਾ ਹਫ਼ਤਾ ਹੀ ਜਿਹੜੀ ਐਕਸੈਸਿਵ ਹੀਟ ਵਾਰਨਿੰਗ ਰਹਿਣੀ ਆ। ਲੱਗਦਾ ਨਹੀਂ ਹਜੇ ਜਿਹੜਾ ਛੇਤੀ ਕਿਤੇ ਜਿਹੜਾ ਟੈਂਪਰੇਚਰ ਆ ਉਹ ਡਾਊਨ ਜਾਊਗਾ। ਪਰ ਨੈਸ਼ਨਲ ਵੈਦਰ ਸਰਵਿਸ ਨੇ ਤੇ ਜਿਹੜੇ ਫੋਰਕਾਸਟਰਸ ਆ ਉਹਨਾਂ ਨੇ ਲੋਕਾਂ ਨੂੰ ਇਹ ਕਿਹਾ ਆ ਵੀ ਤੁਸੀਂ ਵੱਧ ਤੋਂ ਵੱਧ ਪਾਣੀ ਪੀਓ ਤੇ ਕੋਸ਼ਿਸ਼ ਕਰੋ ਬਾਹਰ ਨਾ ਜਾਓ ਤੇ 에ਅਰ ਕੰਡੀਸ਼ਨ ਬ੍ਰੇਕਸ ਫ੍ਰੀਕੁਐਂਟ ਲਓ ਤੇ ਜਦੋਂ ਵੀ ਪੋਸੀਬਲ ਹੋਵੇ ਆਪਣੇ ਗੁਆਂਢੀਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਦੇ ਉੱਤੇ ਚੈੱਕ ਜ਼ਰੂਰ ਕਰੋ। ਤੇ ਜਿਹੜੇ ਯੰਗ ਬੱਚੇ ਆ ਤੇ ਜੋ ਪੈਟ ਹੈਗੇ ਆ ਉਹਨਾਂ ਨੂੰ ਅਨਅਟੈਂਡਡ ਕਾਰਾਂ ਵਿੱਚ ਨਾ ਛੱਡੋ। ਕਹਿੰਦੇ ਕਾਰਾਂ ਦਾ ਜਿਹੜਾ ਇੰਟੀਰੀਅਰ ਆ ਉਹ ਲੀਥਲ ਟੈਂਪਰੇਚਰ ਕੁਝ ਮਿੰਟ ਵਿੱਚ ਹੀ ਪਹੁੰਚ ਜਾਂਦਾ ਹੈਗਾ। ਇਹ ਵੈਦਰ ਸਰਵਿਸ ਨੇ ਦੱਸਿਆ। ਯੰਗ ਬੱਚੇ ਤੇ ਜਿਹੜੇ ਪੈਟਸ ਹੈਗੇ ਆ ਉਹਨਾਂ ਨੂੰ ਕਦੇ ਵੀ ਕਾਰਾਂ ਦੇ ਵਿੱਚ ਨਾ ਛੱਡੋ। ਆਪ ਵੀ ਨਹੀਂ ਗਰਮੀ 'ਚ ਜਿਹੜਾ ਉਹ ਬੈਠੇ ਰਹਿਣਾ। ਜੇ ਭਾਈ ਗੱਡੀ 'ਚ ਬਹਿਣਾ ਵੀ ਪਿਆ ਤੇ ਏਸੀ ਲਾ ਕੇ ਕਰਕੇ ਬੈਠੋ। ਨਹੀਂ ਏਸੀ ਦੀ ਸੁਵਿਧਾ ਤੇ ਭਾਈ ਛਾਵੇਂ ਗੱਡੀ ਲਾਓ ਤੇ ਜਿਹੜੇ ਬਾਰੀਆਂ ਜਿਹੜੀਆਂ ਉਹ ਖੋਲ ਕੇ ਜਿਹੜਾ ਉਹ ਰੱਖਿਆ ਜਾਵੇ। ਅਗਲੀਆਂ ਜਿਹੜੀਆਂ ਹਰਜੋਸ਼ੀ ਜੀ ਖਬਰਾਂ ਦੇ ਵੱਲ ਵਧੀਏ ਤਾਂ ਕਹਿੰਦੇ ਵੀ ਡੈਮੋਕ੍ਰੇਟਸ ਨੇ ਤਕਰੀਬਨ ਅੱਜ ਜਿਹੜੀਆਂ ਕਲੋਜ਼ ਡੋਰ ਮੀਟਿੰਗਸ ਦੇ ਵਿੱਚ ਇਹ ਤੈਅ ਜਿਹੜਾ ਕਰ ਲਿਆ ਲੱਗਦਾ ਆ ਵੀ ਬਾਈਡਨ ਦੇ ਪਿੱਛੇ ਉਹ ਖੜੇ ਹੋ ਰਹੇ ਆ। ਕਈ ਡੈਮੋਕ੍ਰੇਟਸ ਕਹਿੰਦੇ ਵੀ ਉਹ ਪਾਵਰਲੈਸ ਆਪਣੇ ਆਪ ਨੂੰ ਸ਼ਕਤੀ ਤੋਂ ਬਗੈਰ ਸ਼ਕਤੀ ਵਿਖਾਉਣੇ ਜਿਹੜੇ ਉਹ ਸਮਝ ਰਹੇ ਆ, ਜਦ ਕਹਿੰਦੇ ਵੀ ਐਲੀਟਸ ਆ ਜਾਂ ਐਸਟੈਬਲਿਸ਼ਮੈਂਟ ਆ ਉਹ ਬਾਈਡਨ ਦੇ ਪਿੱਛੇ ਲਾਈਨ 'ਚ ਫਾਲ ਕਰ ਰਹੀ ਆ। ਹਾਊਸ ਦੇ ਡੈਮੋਕ੍ਰੇਟ ਲੀਡਰ ਹਕੀਮ ਜੈਫਰੀਜ਼ ਨੇ ਬਾਈਡਨ ਦੇ ਉੱਤੇ ਕਿਹਾ ਵੀ ਅਜੇ ਕਨਵਰਸੇਸ਼ਨ ਉੱਦਾਂ ਚੱਲ ਰਹੀਆਂ ਨੇ, ਪਰ ਮੈਜੋਰਟੀ ਦੇ ਵਿੱਚ ਹੁਣ ਡੈਮੋਕ੍ਰੇਟਸ ਇਸ ਦੇ ਹੱਕ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਦੇ ਹੱਕ ਦੇ ਵਿੱਚ ਫॉर ਨੋਮੀਨੇਸ਼ਨ ਜਿਹੜੇ ਉਹ ਆ ਰਹੇ ਆ। ਜਿਹੜੇ ਆ ਜਿਨ੍ਹਾਂ ਨੇ ਕਾਫੀ ਲੋਕਾਂ ਨੇ ਇੱਥੇ ਚਿਰ ਤੋਂ ਰਹਿੰਦੇ ਆ ਉਹਨਾਂ ਨੇ ਵੀ ਇਹ ਦੇਖਿਆ ਹੋਊਗਾ। ਇਹ ਬਹੁਤ ਘੱਟ ਜਿਹੜਾ ਇਦਾਂ ਦਾ ਹੁੰਦਾ ਆ
ਵੀ ਰਨਿੰਗ ਜਿਹੜਾ ਮੌਜੂਦਾ ਇਨਕੰਬੈਂਟ ਪ੍ਰੈਜ਼ੀਡੈਂਟ ਜੋ ਰੀ ਇਲੈਕਸ਼ਨ ਦੇ ਲਈ ਰਨ ਕਰ ਰਿਹਾ ਆ, ਵੀ ਉਹਦੇ ਮਗਰ ਉਹਦੀ ਪਾਰਟੀ ਵੀ ਪੂਰੀ ਤਰ੍ਹਾਂ ਜਿਹੜੀ ਉਹ ਨਾ ਖੜੀ ਹੋਵੇ ਜਾਂ ਲੋਕਾਂ 'ਚ ਅਪਰੋਰ ਹੋਵੇ ਵੀ ਭਾਈ ਇਸ ਤਰੀਕੇ ਦੇ ਨਾਲ ਇਹ ਚੱਲ ਰਿਹਾ ਆ। ਪਰ ਲੱਗ ਰਿਹਾ ਹਰਜੋਤ ਸਿੰਘ ਜੀ ਵੀ ਆਉਂਦੇ ਕੁਝ ਦਿਨਾਂ ਦੇ ਵਿੱਚ ਇਹਨਾਂ ਨੇ ਮੋਹਰ ਜਿਹੜੀ ਉਹ ਸ਼ਾਇਦ ਬਾਈਡਨ ਦੇ ਉੱਤੇ ਲਾ ਦੇਣੀ ਆ, ਅਨਲੈਸ ਕੁਝ ਹੋਰ ਡਿਫਰੈਂਟ ਜਿਹੜਾ ਇਸ ਦੇ ਵਿੱਚ ਹੋ ਜਾਂਦਾ ਆ। ਜੀ, ਅਗਲੀ ਖਬਰ ਵੱਲ ਚੱਲੀਏ। ਨਾਰਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਬਹੁਤ ਹੀ ਮਸ਼ਹੂਰ ਮਿਊਜ਼ਿਕ ਆਈਕਨ ਦਾ ਰੈਸਟੋਰੈਂਟ ਸੀਗਾ, ਉਸ ਨੂੰ ਅੱਗ ਜਿਹੜੀ ਆ ਪੈ ਗਈ, ਜਿਹਦੇ ਨਾਲ ਉਹ ਪੂਰੀ ਤਰ੍ਹਾਂ ਤਬਾਹ ਹੋ ਗਿਆ। ਸਿਲਵਰਥੌਰਨ ਰਿਜ਼ੋਰਟ ਪੀਜ਼ਾ ਪਬ ਸ਼ਾਸਤਾ ਲੇਕ ਦੇ ਉੱਤੇ ਸੀ। ਇਹ ਐਤਵਾਰ ਨੂੰ ਇਹਨੂੰ ਅੱਗ ਲੱਗ ਗਈ ਤੇ ਜਿਹਦੇ ਨਾਲ ਇਹ ਪੂਰੀ ਤਰ੍ਹਾਂ ਸੜ ਗਿਆ। ਜੋ ਮਿਊਜ਼ਿਕ ਆਈਕਨ ਆ, ਮਿਊਜ਼ਿਕ ਦਾ ਬਹੁਤ ਹੀ ਮਸ਼ਹੂਰ ਬੰਦਾ, ਉਹ ਬੇਕਰਸਫੀਲਡ ਬੌਰਨ ਪਾਲੋ ਸੀਡਰੋ ਕਰਕੇ ਜਾਣਿਆ ਜਾਂਦਾ ਹੈ। ਸੋ ਕਹਿੰਦੇ ਵੀ ਬੜਾ ਮਸ਼ਹੂਰ ਇਹ ਰੈਸਟੋਰੈਂਟ ਸੀਗਾ, ਜਿਸ ਨੂੰ ਅੱਗ ਲੱਗ ਗਈ ਤੇ ਪੂਰੀ ਤਰ੍ਹਾਂ ਜਿਹੜਾ ਆ ਉਹ ਸਵਾਹ ਹੋ ਗਿਆ। ਅਗਲੀ ਜਿਹੜੀ ਖਬਰ ਆ ਉਸ ਤੇ ਨਜ਼ਰ ਮਾਰਦੇ ਜਾਈਏ। ਓਕਲੈਂਡ ਦੇ ਇੱਕ ਨਰਸਿੰਗ ਹੋਮ ਦੇ ਉੱਤੇ ਇਹ ਕਥਿਤ ਤੌਰ ਦੇ ਉੱਤੇ ਦੋਸ਼ ਲੱਗ ਰਹੇ ਆ ਵੀ ਉਹਨਾਂ ਨੇ ਜਿਹੜੇ ਉੱਥੇ ਰੈਜ਼ੀਡੈਂਟ ਇੱਕ ਰਹਿ ਰਿਹਾ ਸੀ ਉਸ ਨੂੰ ਜਾਣ ਬੁੱਝ ਕੇ ਡਰੱਗ ਕੀਤਾ, ਦਵਾਈ ਦਿੱਤੀ ਤਾਂ ਜੋ ਉਹ ਇੱਧਰ ਉੱਧਰ ਘੁੰਮਦਾ ਫਿਰਦਾ ਸੀ ਉਹ ਨਾ ਕਰੇ, ਤੇ ਉਸ ਤੋਂ ਬਾਅਦ ਚ ਕਹਿੰਦੇ ਆ ਵੀ ਉਸ ਦੀ ਮੌਤ ਹੋ ਗਈ। ਫੈਸਿਲਿਟੀ ਦੇ ਵਿੱਚ ਉੱਦਾਂ ਕਹਿੰਦੇ ਵੀ ਉਸ ਨੂੰ 4 ਸਟਾਰ ਆ, ਪਰ ਮੈਡੀਸਨ ਦੇ ਨਾਲ ਐਰਰ ਰੇਟਸ ਉਹਦੇ ਕਾਫੀ ਜ਼ਿਆਦਾ ਹਾਈ ਦੱਸੇ ਜਾ ਰਹੇ ਆ। ਸਟਰੀਟ ਸਪਿਰਿਟ ਨਿਊਜ਼ਪੇਪਰ ਕਹਿੰਦੇ ਵੀ ਇਹ ਵੇਚਦਾ ਹੁੰਦਾ ਸੀ ਅਲੈਂਡੋ ਵਿਲੀਅਮਸ ਬਰਕਰੀ ਬਾਲ ਸੁਪਰਮਾਰਕੀਟ ਓਰੀਗਨ ਸਟਰੀਟ ਦੇ ਉੱਤੇ। 64 ਸਾਲ ਦੀ ਉਮਰ ਦੇ ਵਿੱਚ ਹੁਣ ਇਸ ਦੀ ਮੌਤ ਹੋ ਗਈ ਆ, ਜਦ ਇਸ ਨੂੰ ਬਰੁਕਡੇਲ ਵੈਲਨੈਸ ਸੈਂਟਰ ਦੇ ਵਿੱਚ ਦਸੰਬਰ 2022 ਵਿੱਚ ਭਰਤੀ ਜਿਹੜਾ ਉਹ ਕਰਵਾਇਆ ਗਿਆ ਸੀਗਾ। ਬਰੁਕਡੇਲ ਦਾ ਸਟਾਫ ਉਹਨੂੰ ਪਤਾ ਸੀਗਾ ਵੀ ਇਹ ਇੱਧਰ ਉੱਧਰ ਤੁਰ ਲੈਂਦਾ ਆ, ਵਾਂਡਰ ਕਰ ਜਾਂਦਾ ਆ, ਜਿੱਦਾਂ ਆਪਾਂ ਕਹਿੰਦੇ ਵੀ ਰਾਤ ਨੂੰ ਕੋਈ ਤੁਰ ਫਿਰ ਲੈਂਦਾ ਆ, ਸੁੱਤੇ ਪਏ ਜਿਹੜਾ ਨੀਂਦ 'ਚ ਜਿਹੜਾ ਉਹ ਕਰ ਲੈਂਦਾ ਆ। ਸੋ ਇਦਾਂ ਹੀ ਕਹਿੰਦੇ ਵੀ ਉਹ ਕਿਤੇ ਅਚਨਚੇਤੇ ਫੈਸਿਲਿਟੀ ਤੋਂ ਬਾਹਰ ਜਿਹੜਾ ਉਹ ਚਲਾ ਗਿਆ ਸੀਗਾ। ਹੁਣ ਲਾਸੂਟ ਉਸ ਫੈਸਿਲਿਟੀ ਦੇ ਉੱਤੇ ਤੇ ਇਸ ਦੇ ਜਿਹੜਾ ਓਨਰ ਆ ਸ਼ਮਲੋ ਰੈਚਨੈਟਸ, ਉਸ ਦੇ ਉਲਟ ਜਿਹੜਾ ਉਹ ਲਾਸੂਟ ਕੀਤਾ ਗਿਆ ਹੈਗਾ ਆ। 5 ਦਿਨ ਕਹਿੰਦੇ ਵੀ ਜਦ ਉਸ ਨੂੰ ਐਡਮਿਟ ਕੀਤੇ ਨੂੰ ਹੋਏ ਸੀਗੇ, ਵਿਲੀਅਮਸ ਬਿਲਡਿੰਗ ਛੱਡ ਕੇ ਜਿਹੜਾ ਆ ਉਹ ਚਲਾ ਗਿਆ। ਉਹਨੇ ਆਪਣੀ ਕੁੜੀ ਨੂੰ ਜਿਹੜੀ ਉਹ ਕਾਲ ਕੀਤੀ ਤੇ ਬਾਅਦ ਦੇ ਵਿੱਚ ਕਹਿੰਦੇ ਉਹ ਕ੍ਰਾਸ ਵਾਕ ਦੇ ਉੱਤੇ ਲੱਭਿਆ ਜਿਹੜਾ ਉਹ ਸੀਗਾ। ਫਿਰ ਬਾਅਦ ਚ ਹੁਣ ਇਹ ਦੋਸ਼ ਲੱਗ ਰਹੇ ਆ ਉਹਦੇ ਪਰਿਵਾਰ ਦੇ ਦੁਆਰਾ ਵਿਲੀਅਮ ਦੇ ਵੀ ਇਸ ਨੂੰ ਜਾਣਬੁੱਝ ਕੇ ਦਵਾਈਆਂ ਦੇ ਕੇ ਨਮ ਕਰ ਦਿੱਤਾ ਜਾਂਦਾ ਸੀਗਾ ਤਾਂ ਜੋ ਇਹ ਫੈਸਿਲਿਟੀ ਤੋਂ ਬਾਹਰ ਨਾ ਜਾ ਸਕੇ, ਤੇ ਬਾਅਦ ਚ ਕਹਿੰਦੇ ਵੀ ਇਸ ਨੂੰ ਬਹੁਤ ਜ਼ਿਆਦਾ ਪੀੜਾ ਹੋਈ ਤੇ ਫਿਰ ਇਸ ਦੀ ਅਲਟੀਮੇਟਲੀ ਸਫਰਿੰਗ ਤੋਂ ਬਾਅਦ ਚ ਡੈਥ ਜਿਹੜੀ ਉਹ ਹੋ ਗਈ ਆ। ਡੈਥ ਸਰਟੀਫਿਕੇਟ ਦੇ ਉੱਤੇ ਉਹਦਾ ਮੌਤ ਦਾ ਕਾਰਨ ਲੁਕੇਮੀਆ ਤੇ ਕਾਰਡੀਅਕ ਅਰੈਸਟ ਦੱਸਿਆ ਹੈਗਾ ਆ, ਪਰ ਜਿਹੜਾ ਲਾਇਰ ਜੋ ਇਸ ਦੀ ਕੁੜੀ ਨੂੰ ਰਿਪਰੈਜ਼ੈਂਟ ਕਰ ਰਿਹਾ ਆ ਕਹਿੰਦੇ ਵੀ ਜੇ ਕੇਸ ਟ੍ਰਾਇਲ ਨੂੰ ਜਾਂਦਾ ਆ, ਜਿਹੜਾ ਸਪੈਸ਼ਲਾਈਜ਼ ਕਰਦਾ ਹੈ ਡਾਕਟਰ ਇੱਥੇ ਬਜ਼ੁਰਗਾਂ ਦੀ ਦੇਖਭਾਲ ਦੇ ਲਈ, ਉਹ ਟੈਸਟੀਫਾਈ ਕਰੂਗਾ ਵੀ ਹਾਂ ਉਸਨੇ ਜਾਣਬੁੱਝ ਕੇ ਇਸ ਨੂੰ ਮੋਰਫਿਨ ਦੇ ਨਾਲ ਡੋਜ਼ ਕੀਤਾ ਸੀ, ਐਟੀਵਨ ਦੇ ਨਾਲ ਜਿਹੜਾ ਉਹ ਡੋਜ਼ ਕੀਤਾ ਸੀ, ਜੋ ਕਿ ਮੁੱਖ ਤੌਰ ਦੇ ਉਸ ਦੀ ਮੌਤ ਦਾ ਕਾਰਨ ਬਣੇ। ਅਗਲੀ ਖਬਰ ਵੱਲ ਚੱਲੀਏ। ਯੋਸੇਮਿਟੀ ਪਾਰਕ ਜਿਹੜਾ ਆ ਉਹਦੇ ਕੈਂਪ ਗਰਾਊਂਡ ਨੂੰ 4 ਸਾਲ ਲਾ ਕੇ $9.8 ਮਿਲੀਅਨ ਖਰਚ ਕੇ ਪੂਰੀ ਤਰ੍ਹਾਂ ਰੈਨੋਵੇਟ ਕੀਤਾ ਗਿਆ ਹੈਗਾ। ਯੋਸੇਮਿਟੀ ਪਾਰਕ ਦੇ ਆਫੀਸ਼ੀਅਲਸ ਨੇ ਜੂਨ ਮਹੀਨੇ 'ਚ ਅਨਾਉਂਸ ਕੀਤਾ ਸੀ ਵੀ ਪਾਰਕ ਦਾ ਬਹੁਤ ਹੀ ਮਸ਼ਹੂਰ ਕ੍ਰੇਨ ਫਲੈਟ ਕੈਂਪ ਗਰਾਊਂਡ ਉਹ ਮਾਡਰਨਾਈਜੇਸ਼ਨ ਦੇ ਅੰਡਰ ਗਿਆ ਹੈਗਾ। ਉਹਨਾਂ ਨੂੰ 1962 ਤੋਂ ਬਾਅਦ ਇਸ ਤਰ੍ਹਾਂ ਜਿਹੜਾ ਆ ਰੀਮੋਡਲ ਕੀਤਾ ਆ ਤੇ $9.8 ਮਿਲੀਅਨ ਜੋ ਗ੍ਰੇਟ ਅਮਰੀਕਨ ਆਊਟਡੋਰ ਐਕਟ ਦੇ ਤਹਿਤ 2020 ਚ ਪਾਸ ਹੋਇਆ ਸੀ, ਉਹ ਪੈਸੇ ਮਿਲੇ ਸੀ। ਪਾਰਕ ਆਫੀਸ਼ੀਅਲਸ ਨੇ ਇਹ ਕਿਹਾ ਵੀ 1 ਲੱਖ ਤੋਂ ਵੱਧ ਲੋਕ ਵਿਜ਼ਿਟ ਕਰਨ ਆਉਂਦੇ ਹੈਗੇ ਆ ਤੇ ਪਿਕਨਿਕ ਟੇਬਲਸ, ਫਾਇਰ ਰਿੰਗਸ ਇਹ ਬਹੁਤ ਰਸਟੀ ਹੋਏ ਸੀ, ਉਹ ਸਾਰਿਆਂ ਨੂੰ ਟੋਟਲੀ ਜਿਹੜਾ ਆ ਰਿਮੋਡਲ ਕੀਤਾ ਗਿਆ। 2020 ਦੇ ਵਿੱਚ ਕੈਂਪ ਸਾਈਟ ਨੂੰ ਬੰਦ ਕਰ ਦਿੱਤਾ ਗਿਆ ਸੀ ਕੋਵਿਡ ਕਰਕੇ, ਪਰ ਹੁਣ ਉਸ ਨੂੰ ਜਿਹੜਾ ਆ ਖੋਲ ਦਿੱਤਾ ਗਿਆ ਤੇ 160 ਕੈਂਪ ਸਾਈਟਸ ਬਿਲਟ ਜਿਹੜੇ ਆ ਉੱਥੇ ਕੀਤੇ ਗਏ ਹੈਗੇ ਆ। ਸੋ ਜੇ ਹੁਣ ਕੋਈ ਯੋਸੇਮਿਟੀ ਨੈਸ਼ਨਲ ਪਾਰਕ ਦੇ ਵਿੱਚ ਜਾ ਕੇ ਆਪਣੀ ਕੈਂਪਿੰਗ ਕਰਨਾ ਚਾਹੁੰਦਾ ਤੇ ਉਹਨਾਂ ਨੇ ਬਹੁਤ ਹੀ ਵਧੀਆ ਜਿਹੜੀ ਫੈਸਿਲਿਟੀ ਆ ਉਹ ਬਣਾਈ ਆ, ਬਾਥਰੂਮ ਵਗੈਰਾ, ਕਿਸੇ ਨੇ ਫੂਡ ਬਣਾਉਣਾ ਹੈਗਾ, ਸੋ ਆਪਣੇ ਟੈਂਟ ਲਾਣੇ ਆ, ਉਹਨਾਂ ਦੇ ਲਈ ਬਹੁਤ ਵਧੀਆ ਜਿਹੜੀ ਜਗ੍ਹਾ ਆ ਉਹ ਬਣਾਈ ਹੈ ਜੀ।
ਅਗਲੀ ਜਿਹੜੀ ਖਬਰ ਕਰਦੇ ਜਾਈਏ, ਰੀਸੈਂਟਲੀ ਪਟੇਲਕੋ ਕ੍ਰੈਡਿਟ ਯੂਨੀਅਨ ਦਾ ਦੱਸਿਆ ਸੀਗਾ ਵੀ ਉਹਨਾਂ ਦਾ ਨੈਟਵਰਕ ਪੂਰੀ ਤਰ੍ਹਾਂ ਡੈਡ ਹੋ ਗਿਆ ਸੀ। ਲੋਕਾਂ ਨੂੰ ਉਹਨਾਂ ਆਪਣੇ ਖਾਤਿਆਂ ਦੇ ਵਿੱਚ ਜਾਣ ਦੇ ਲਈ ਵੀ ਬਹੁਤ ਜ਼ਿਆਦਾ ਮੁਸ਼ਕਲਾਂ ਆ ਰਹੀਆਂ ਸੀ। ਹਾਂ, ਹੁਣ ਜਿਹੜਾ ਪਟੇਲਕੋ ਕ੍ਰੈਡਿਟ ਯੂਨੀਅਨ ਕਹਿ ਰਿਹਾ ਵੀ ਉਹਨਾਂ ਦਾ ਨੈਟਵਰਕ ਹੁਣ ਸਟੇਬਲਾਈਜ਼ ਹੋ ਗਿਆ ਆ ਸਾਈਬਰ ਅਟੈਕ ਤੋਂ ਬਾਅਦ ਦੇ ਵਿੱਚ। ਲਾਸੂਟ ਕਹਿੰਦੇ ਵੀ ਉੱਦਾਂ ਇਹਨਾਂ ਦੇ ਉਲਟ ਆਲਰੇਡੀ ਫਾਈਲ ਕਰ ਦਿੱਤਾ ਗਿਆ ਆ ਵੀ ਇਹ ਕੰਜ਼ਿਊਮਰ ਦੀ ਪਰਸਨਲ ਇਨਫੋਰਮੇਸ਼ਨ ਆ ਉਸ ਨੂੰ ਬਚਾਉਣ 'ਚ ਨਾਕਾਮਯਾਬ ਰਹੇ ਨੇ। ਜਿਹੜਾ ਪ੍ਰੈਜ਼ੀਡੈਂਟ ਤੇ CEO ਆ ਪਟੇਲਕੋ ਦੇ, ਉਹਨਾਂ ਨੇ ਅਨਾਉਂਸ ਕੀਤਾ ਵੀ ਨੈਟਵਰਕ ਸਟੇਬਲਾਈਜ਼ ਆ, ਟ੍ਰਾਂਜੈਕਸ਼ਨਸ ਜਿਹੜੀਆਂ ਹੁਣ ਕਹਿੰਦੇ ਵੀ ਪ੍ਰੋਸੈਸ ਕੀਤੀਆਂ ਜਾ ਰਹੀਆਂ ਆ। ਤਕਰੀਬਨ 10 ਦਿਨ 500,000 5 ਲੱਖ ਤੋਂ ਵੱਧ ਜਿਹੜੇ ਕਸਟਮਰ ਆ ਆਪਣੇ ਅਕਾਊਂਟਸ ਤੋਂ ਲੌਕ ਆਊਟ ਰਹੇ, ਜਦ ਜੂਨ 29 ਨੂੰ ਇੱਕ ਰੈਂਸਮਵੇਅਰ ਅਟੈਕ ਇਹਨਾਂ ਦੇ ਨੈਟਵਰਕ ਦੇ ਉੱਤੇ ਹੁੰਦਾ ਆ, ਜਿਹਦੇ ਨਾਲ ਲੋਕਾਂ ਦੀ ਫਾਈਨੈਂਸ਼ੀਅਲ ਤੇ ਪਰਸਨਲ ਇਨਫੋਰਮੇਸ਼ਨ ਲੀਕ ਹੋਣ ਦਾ ਹੁਣ ਖਤਰਾ ਬਣਿਆ ਪਿਆ ਹੈਗਾ ਆ। ਇੱਕ ਜਿਹੜਾ ਬਹੁਤ ਹੀ ਜ਼ਿਆਦਾ ਦੁਖੀ ਸੀਗਾ ਕਸਟਮਰ ਇਹਨਾਂ ਤੋਂ, ਉਹਨੇ ਮੁਲਕ ਦੇ ਸਭ ਤੋਂ ਵੱਡੇ ਜਿਹੜੇ ਕ੍ਰੈਡਿਟ ਯੂਨੀਅਨ ਆ ਉਸ ਦੇ ਉਲਟ ਹੁਣ ਲਾਸੂਟ ਜਿਹੜਾ ਉਹ ਫਾਈਲ ਕਰ ਦਿੱਤਾ ਆ, ਜਿਹਦੇ ਵਿੱਚ ਉਹ ਦਾਅਵਾ ਕਰ ਰਿਹਾ ਵੀ ਇਹਨਾਂ ਨੇ ਜਾਣਬੁੱਝ ਕੇ ਵਿਲਫੁਲੀ ਇਹਨਾਂ ਨੇ ਹੋਣ ਦਿੱਤਾ ਤੇ ਬੜਾ ਰੈਕਲੈਸ ਜਿਹੜਾ ਤੇ ਨੈਗਲੀਜੈਂਟਲੀ ਇਹਨਾਂ ਨੇ ਕੰਮ ਕੀਤਾ ਲੋਕਾਂ ਦੀ, ਉਹਨਾਂ ਦੇ ਕਸਟਮਰ ਦੀ ਪ੍ਰਾਈਵੇਟ ਇਨਫੋਰਮੇਸ਼ਨ ਨੂੰ ਬਚਾਉਣ ਦੇ ਲਈ। ਸੋ ਹੁਣ ਦੇਖੋ ਕੀ ਇਸ ਦੇ ਵਿੱਚ ਬਣਦਾ ਹੈ। ਪ੍ਰਾਈਵੇਟ ਤੇ ਬੈਂਕਿੰਗ ਇਨਫੋਰਮੇਸ਼ਨ ਕਹਿੰਦੇ ਡਾਰਕ ਵੈਬ ਤੇ $40 ਤੋਂ ਲੈ ਕੇ $200 ਤੱਕ ਜਿਹੜੀ ਉਹ ਵਿਕਦੀ ਆ, ਜਦ ਕਿ ਕਹਿੰਦੇ ਜਿਹੜੇ ਕਈ ਕ੍ਰਿਮੀਨਲ ਆ ਉਹ ਪੂਰੇ ਦੇ ਪੂਰੇ ਕੰਪਨੀ ਦਾ ਜਿਹੜਾ ਡਾਟਾ ਆ ਉਹ ਜਿਹੜੇ $1,000 ਤੋਂ ਲੈ ਕੇ $5,000 ਦੇ ਵਿੱਚ ਹੀ ਜਿਹੜਾ ਉਹ ਖਰੀਦ ਲੈਂਦੇ ਹੈਗੇ ਆ। ਸੋ ਲੋਕਾਂ ਦਾ ਕਿਹੜਾ ਡਾਟਾ ਚੋਰੀ ਹੋਇਆ ਹੋ ਸਕਦਾ ਆ ਇਸ ਰੈਂਸਮਵੇਅਰ ਅਟੈਕ ਦੇ ਵਿੱਚ, ਇਸ ਬਾਰੇ ਅਜੇ ਪਟੇਲਕੋ ਨੇ ਕੋਈ ਇਨਫੋਰਮੇਸ਼ਨ ਆ ਉਹ ਨਹੀਂ ਦੱਸੀ। ਪਟੇਲਕੋ ਨੇ ਸਭ ਤੋਂ ਜਿਹੜਾ ਗਲਤੀ ਕੀਤੀ ਆ ਵੀ ਉਹਨਾਂ ਨੇ ਆਪਣੇ ਕਸਟਮਰ ਨੂੰ ਦੱਸਿਆ ਨਹੀਂ ਵੀ ਸਾਡਾ ਜਿਹੜਾ ਆ ਸਾਈਬਰ ਅਟੈਕ ਹੋਇਆ ਆ। ਇੱਕਦਮ ਲੋਕਾਂ ਦੇ ਜਿਹੜੇ ਆਨਲਾਈਨ ਅਕਾਊਂਟ ਸੀ ਉਹ ਬੰਦ ਕਰ ਦਿੱਤੇ। 10 ਦਿਨ ਹੋ ਗਏ ਆ, ਬਹੁਤ ਸਾਰੇ ਲੋਕਾਂ ਦੀਆਂ ਕਿਸੇ ਦੀ ਮਾਰਗੇਜ ਪੇਮੈਂਟ ਆ, ਕ੍ਰੈਡਿਟ ਕਾਰਡ ਬਿੱਲ ਆ, ਹੋਰ ਇੰਸ਼ੋਰੈਂਸ ਬਿੱਲ ਦੇਣੇ ਹੁੰਦੇ ਆ, ਉਹ ਕੁਝ ਵੀ ਦੇ ਲੈ ਨਹੀਂ ਸਕੇ। ਸੋ ਇਹ ਕਲਾਸ ਐਕਸ਼ਨ ਜਿਹੜਾ ਲਿਟੀਗੇਸ਼ਨ ਆ, ਇਹ ਸਾਰੇ ਹੀ ਵਿਕਟਮਸ ਜਿਹੜੇ ਇਸ ਸਾਈਬਰ ਅਟੈਕ ਦੇ ਹੋਏ ਆ ਉਹਨਾਂ ਦੇ ਸੰਬੰਧ ਦੇ ਵਿੱਚ ਕੀਤਾ ਗਿਆ ਆ, ਤੇ ਸਾਰਿਆਂ ਨੂੰ ਹੀ ਜਿਹੜਾ ਆ ਜੇ ਪੈਸੇ ਮਿਲਣਗੇ ਕੁਛ ਨਾ ਕੁਛ ਤਾਂ ਸਾਰਿਆਂ ਨੂੰ ਮਿਲਣਗੇ। ਹਾਲਾਂਕਿ ਪਟੇਲਕੋ ਨੇ ਕਹਿਤਾ ਵੀ ਅਸੀਂ ਕਿਸੇ ਦੀ ਜਿਹੜੀ ਪੇਮੈਂਟ ਲੇਟ ਹੋਈ ਆ ਉਹਦੇ ਵੀ ਫਾਈਨ ਜੇ ਲੱਗਾ ਤਾਂ ਪੈਸੇ ਦੇਵਾਂਗੇ, ਜਿਸ ਕਿਸੇ ਦਾ ਕ੍ਰੈਡਿਟ ਮੈਸਅਪ ਹੋਇਆ ਉਹਦੇ ਲਈ ਲੈਟਰ ਦੇਵਾਂਗੇ, ਪਰ ਲੋਕਾਂ ਦੇ ਲਈ ਜਿਹੜਾ ਹੈਡੇਕ ਆ ਉਹ ਕਿੰਨਾ ਜ਼ਿਆਦਾ ਹੋਇਆ ਹੈਗਾ ਜੀ। ਤੇ ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ ਤੇ ਜਾਂਦੇ ਜਾਂਦੇ ਰੀਅਲ ਸਟੇਟ ਦੀ ਜੇ ਗੱਲ ਕਰਦੇ ਜਾਈਏ, ਕਹਿੰਦੇ ਵੀ ਕੈਲੀਫੋਰਨੀਆ ਦੇ ਸੈਨੋ ਦੇ ਸ਼ਹਿਰ ਦੇ ਵਿੱਚ ਜਿਹੜੇ ਘਰਾਂ ਦੇ ਮਾਲਕ ਆ ਉਹਨਾਂ ਨੇ ਹੁਣ ਧੜਾ ਧੜ ਘਰ ਸੇਲ ਦੇ ਉੱਤੇ ਲਾਣੇ ਸ਼ੁਰੂ ਕਰ ਦਿੱਤੇ ਹੈਗੇ। ਜੂਨ ਮਹੀਨੇ ਦੇ ਵਿੱਚ 50% ਲਿਸਟਿੰਗਸ ਵਾਧਾ ਹੋਈਆਂ ਪਿਛਲੇ ਸਾਲ ਨਾਲੋਂ। ਸੋ ਇਹ ਇੱਕ ਬਹੁਤ ਵੱਡਾ ਨੰਬਰ ਹੈਗਾ। ਹਾਲਾਂਕਿ ਲੋਕਾਂ ਨੇ ਘਰ ਖਰੀਦੇ ਵੀ ਆ, ਇਸ ਸਾਲ 18% ਵਾਧਾ ਵੀ ਹੋਇਆ ਪਿਛਲੇ ਸਾਲ ਨਾਲੋਂ ਜਿਨ੍ਹਾਂ ਨੇ ਘਰ ਖਰੀਦੇ ਹੈਗੇ। ਸਿਆਟਲ ਦੇ ਵਿੱਚ ਲਿਸਟਿੰਗ 29% ਅਪ ਗਈਆਂ, ਮਿਆਮੀ ਚ 25%, ਬੋਸਟਨ 24%, ਮੌਂਟਗੋਮਰੀ ਕਾਉਂਟੀ ਪੈਂਸਿਲਵੇਨੀਆ ਦੇ ਵਿੱਚ 22% ਜਿਹੜਾ ਆ ਵਾਧਾ ਹੋਇਆ ਹੈਗਾ। ਹਾਲਾਂਕਿ ਸੈਨੋਜ਼ੇ ਦੇ ਵਿੱਚ ਜਿਹੜੀ ਪ੍ਰਾਈਸਿਸ ਆ ਘਰਾਂ ਦੀ ਉਹ ਵੀ ਬਹੁਤ ਜ਼ਿਆਦਾ ਉੱਪਰ ਗਈ ਹੈਗੀ ਆ, ਪਰ ਜਿੱਦਾਂ ਜਿੱਦਾਂ ਹੁਣ ਲਿਸਟਿੰਗ ਵੱਧ ਰਹੀਆਂ ਆ ਸੋ ਹੋਪਫੁਲੀ ਜਿਹੜਾ ਆ ਰੇਟ ਦੇ ਉੱਤੇ ਇਹਦਾ ਕੋਈ ਫਰਕ ਪਊਗਾ। ਪਰ ਮਾਰਗੇਜ ਰੇਟ ਅੱਜ ਦੀ ਰੇਟ ਦੇ ਵਿੱਚ ਵੀ 7.13% ਦੇ ਲਾਗੇ ਛਾਗੇ ਜਿਹੜੇ 30 ਈਅਰ ਦੇ ਹੈਗੇ ਆ। ਜੀ, ਆਰਟ ਕੈਂਪ ਤੇ ਆਰਟ ਐਗਜ਼ੀਬਿਸ਼ਨ ਲਗਾਤਾਰ ਪੰਜਾਬੀ ਰੇਡੀਓ USA ਦੇ ਫਰੈਜ਼ਨੋ ਸਟੂਡੀਓ ਕੰਪਲੈਕਸ ਦੇ ਵਿੱਚ ਪੰਜਾਬੀ ਕਲਚਰ ਸੈਂਟਰ ਤੇ ਜਿਹੜੀ ਉਹ ਚੱਲ ਰਹੀ ਆ। ਸੁਪ੍ਰੀਤ ਸਿੰਘ ਹੁਣਾਂ ਦੀਆਂ ਜਿਹੜੀਆਂ ਉਹ ਪੇਂਟਿੰਗਸ ਆ ਉਹਨਾਂ ਦੀ ਜਿਹੜੀ ਪ੍ਰਦਰਸ਼ਨੀ ਆ ਉਹ ਵੀ ਸ਼ੁਰੂ ਹੋ ਚੁੱਕੀ ਆ, ਜਿੱਥੇ ਦਰਬਾਰ ਸਾਹਿਬ ਦੇ ਵੱਖ-ਵੱਖ ਐਂਗਲਸ ਤੋਂ ਇਸ ਦੇ ਨਾਲ ਨੇਚਰ ਦੀਆਂ, ਜੰਗਲੀ ਜਾਨਵਰਾਂ ਦੀਆਂ, ਸੱਭਿਆਚਾਰ ਦੀਆਂ ਬਹੁਤ ਸਾਰੀਆਂ ਜਿਹੜੀਆਂ ਪੇਂਟਿੰਗਸ ਆ ਉਹ ਐਗਜ਼ੀਬਿਸ਼ਨ ਦੇ ਵਿੱਚ ਪ੍ਰਦਰਸ਼ਨੀ 'ਚ ਲੱਗ ਚੁੱਕੀਆਂ। ਜੇ ਤੁਸੀਂ ਦੇਖਣਾ ਚਾਹੁੰਦੇ ਆ ਇਸ ਪ੍ਰਦਰਸ਼ਨੀ ਨੂੰ ਤਾਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਦੇ ਵਿੱਚ ਪੰਜਾਬੀ ਰੇਡੀਓ USA ਦਾ ਜਿਹੜਾ ਫਰੈਜ਼ਨੋ ਸਟੂਡੀਓ ਆ 2125 ਨਾਰਥ ਬਾਰਟਨ ਐਵੀਨਿਊ ਉੱਥੇ ਆ ਕੇ ਪ੍ਰਦਰਸ਼ਨੀ ਨੂੰ ਵੀ ਦੇਖ ਸਕਦੇ ਆ। ਬੱਚਿਆਂ ਦਾ ਜਿਹੜਾ ਆਰਟ ਕੈਂਪ ਆ ਬੜਾ ਹੀ ਸਫਲਤਾਪੂਰਵਕ, ਬਹੁਤ ਹੀ ਬੱਚਿਆਂ ਦੇ ਭਾਰੀ ਉਤਸ਼ਾਹ ਦੇ ਨਾਲ ਉਹ ਚੱਲ ਰਿਹਾ ਹੈਗਾ ਆ। ਸੋ ਤੇ ਜੇ ਇਸ ਵਾਰ ਮਿਸ ਕਰਕੇ ਤੁਹਾਡੇ ਬੱਚੇ, ਕੋਈ ਗੱਲ ਨਹੀਂ, ਅਗਲੀ ਵਾਰ ਜਦੋਂ ਹੋਊਗਾ ਤਾਂ ਤੁਸੀਂ ਪਹਿਲਾਂ ਹੀ ਆਪਣੇ ਨਾਮ ਜਿਹੜੇ ਬੱਚਿਆਂ ਦੇ ਉਹ ਰਜਿਸਟਰ
ਕਰਵਾ ਲੈਣਾ। ਤੇ ਗਰਮੀ ਦੇ ਕਰਕੇ ਤਕਰੀਬਨ ਸਾਰੇ ਹੀ ਸ਼ਹਿਰਾਂ ਦੇ ਵਿੱਚ ਕੂਲਿੰਗ ਸੈਂਟਰ ਖੁੱਲੇ ਪਏ ਆ। ਬੇ ਏਰੀਏ ਦੇ ਵਿੱਚ ਖਾਸ ਕਰਕੇ ਹਰਜੋਤ ਸਿੰਘ ਜੀ, ਜਿੱਥੇ ਸਾਰੇ ਘਰਾਂ ਦੇ ਵਿੱਚ ਕੂਲਿੰਗ ਦਾ ਜਾਂ ਸੈਂਟਰਲ ਏਸੀ ਦਾ ਪ੍ਰਬੰਧ ਨਹੀਂ ਆ, ਜਾਂ ਮੰਨ ਲਓ ਕਿਸੇ ਦਾ ਏਸੀ ਖਰਾਬ ਵੀ ਹੋਇਆ ਆ, ਤੇ ਆਪਣੇ ਸ਼ਹਿਰ ਦੇ ਜਿਹੜੇ ਕੂਲਿੰਗ ਸੈਂਟਰ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਤੁਸੀਂ ਠੰਡਿਆਂ ਜਿਹੜੇ ਆ ਉਹ ਰੱਖ ਸਕਦੇ ਆ। ਸਾਨੂੰ ਸਪੈਸ਼ਲ ਈਮੇਲ ਸਟਰ ਕਾਊਂਟੀ ਦੇ ਜਿਹੜੇ ਹੈਲਥ ਆਫਿਸ ਆ ਉਹਨਾਂ ਨੇ ਵੀ ਜਿਹੜੀ ਉਹ ਘੱਲੀ ਸੀ ਵੀ ਸਾਡਾ ਵੀ ਜਿਹੜਾ ਸਟਰ ਕਾਊਂਟੀ ਦਾ ਕੂਲਿੰਗ ਸੈਂਟਰ ਆ ਉੱਥੇ ਜਿਹੜਾ ਉਹਨਾਂ ਦਾ ਵੈਟਰਨਸ ਹਾਲ ਆ ਉੱਥੇ ਯੂਬਾ ਸਿਟੀ 'ਚ, ਉੱਥੇ ਜਿਹੜਾ ਉਹ ਖੁੱਲਾ ਰਹੇਗਾ। ਤੇ ਜਾਂਦੇ ਜਾਂਦੇ ਜੇ ਮਾਰਕੀਟਸ ਦਾ ਹਾਲ ਹਰਜੋਤ ਸਿੰਘ ਜੀ ਦੱਸਦੇ ਜਾਈਏ ਤਾਂ ਡਾਓ ਜੋਨ ਅੱਜ 53 ਪੁਆਇੰਟ ਘਟ ਕੇ 39,292 ਤੇ ਬੰਦ ਹੋਇਆ। S&P 4 ਪੁਆਇੰਟ ਵੱਧ ਕੇ 5577 ਦੇ ਉੱਤੇ, ਨੈਸਡੈਕ 25 ਪੁਆਇੰਟ ਵੱਧ ਕੇ 18,430 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $2372 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $82 ਪ੍ਰਤੀ ਬੈਰਲ, 10 ਈਅਰ ਯੀਲਡ 4.3%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 57,453 ਤੇ ਇਥੀਰੀਅਮ $3030 ਦੇ ਬਰਾਬਰ ਚੱਲ ਰਿਹਾ ਆ। ਜੀ, $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 48 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 51 ਪੈਸੇ, $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਰਮੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।